ਜੀ ਤੁਸੀਂ ਸੁਣਦੇ ਪਏ ਹੋ ਕਹਾਣੀ ਮੀਰ ਮਲ ਦਾ ਖਰੋੜ ਤੇ ਬਾਪ ਕਾਠੀਆ 13ਵੀਂ ਕਿਸ਼ਤ ਮੈਂ ਪੜ੍ਹਦਾ ਪਿਆ। ਇਸ ਤੋਂ ਬਾਅਦ ਅਖੀਰਲੀ ਕਿਸ਼ਤ ਤੁਸੀਂ ਉਮੀਦ ਹੈ ਕਹਾਣੀ ਅਖੀਰ ਤੇ ਪੜ ਗਈ ਹੈ। ਤੁਸੀਂ ਸੁਣਦੇ ਪਏ ਹੋ ਬੜੀ ਤਵੱਜੋ ਨਾਲ, ਤੁਹਾਡਾ ਸ਼ੁਕਰੀਆ। ਤੇ ਇਸ ਨੂੰ ਵੀ ਜਿਵੇਂ ਅੱਗੇ ਕਮੈਂਟ ਕਰਦੇ ਪਏ ਹੋ, ਫਾਲੋ ਕਰਦੇ ਪਏ ਹੋ, ਸ਼ੇਅਰ ਕਰਦੇ ਪਏ ਹੋ, ਤੇ ਹੋਰ ਅੱਗੇ ਕਰ ਦਿਓ ਤਾਂ ਕਿ ਹੋਰ ਸਜਣਾ ਤੱਕ ਫਿਰ ਪੜ ਜਾਵੇ। ਸਾਰੇ ਸਜਣਾ ਦਾ ਭਲਾ ਜੀ। ਮਹਾਰਾਜਾ ਕੰਵਰ ਸਿੰਘ ਪ੍ਰਸਾਦ ਚਖਿਆ ਕਿ ਨਾ ਚਖਿਆ, ਐਡਾ ਸਿੱਖ ਦਾ ਨਾਂ ਹੋਇਆ ਹੈ। ਉਹ ਸੱਦ ਕੇ ਆਖਿਆ, ਮਾਰ ਬਾਪ ਤੂੰ ਤਾਂ ਦੁੱਧ ਤੇ ਖੂਨ ਰਲਾ ਛੱਡਿਆ ਹੈ। ਨੌਕਰ ਆਖਿਆ, ਉਹ ਤਾਂ ਪੁੱਛਦਾ ਪਿਆ ਖਾਣਾ ਖਾਧਾ ਹੀ ਕਿ ਨਾ। ਉਸ ਆਖੇ, ਬੇਵਕੂਫਾ ਇਸ ਆਵਾਜ਼ ਵਿੱਚ ਇਤਨਾ ਜੋਸ਼ ਹੈ, ਇਹ ਕਿਹਨਾਂ ਨੂੰ ਇਸ਼ਾਰਾ ਹੈ। ਮਾਰ ਬਾਪ ਆਖਿਆ, ਦੁੱਧ ਤੇ ਖੂਨ ਉਸ ਵੇਲੇ ਰਲਿਆ ਹੈ ਜਿਸ ਵੇਲੇ ਦੇਖ ਤੂੰ ਦੌਂਸੇ ਦੀਗਿਆ ਤੂੰ ਦੌਂਸੇ ਤੇ ਸੱਟ ਮਾਰ ਕੇ ਠੁਰਿਆ ਹੈ। ਆਖੇ ਤੇਰਾ ਤਾਂ ਦੁਸ਼ਮਣ ਨਾ ਹੀ। ਉਸ ਆਖੇ ਲੱਖ ਵਾਰੀ ਦੁਸ਼ਮਣ ਹੋਵੇ ਪਰ ਤੇਰਾ ਮੇਰਾ ਕਿਹੜਾ ਸੰਗ ਹੈ। ਇਤਣ ਤਾਈਂ ਤਲਵਾਰ ਚੱਲ ਗਈ। ਪਹਿਲਾ ਹਮਲਾ ਇਦੂ ਹੋ ਜਾਏ, ਤੋਪਾਂ ਤੇ ਕਬਜ਼ਾ ਕਰ ਲਿਆ। ਸਿੱਖ ਉੱਠਿਆ, ਅੱਗੂ ਸ਼ਾਇਦ ਹੀ ਸਿੱਖ ਆਈ ਨਾ। ਸਿੱਖ ਮਰੀਵਣ ਲੱਗ ਪਏ, ਸਿੱਖ ਟੁਰ ਗਏ। ਕੰਵਰ ਸਿੰਘ ਵੀ ਭੱਜ ਵਗਿਆ ਹੈ। ਮਗਰੋਂ ਮੀਰ ਮਲ ਦੇ ਹੱਥੀ ਤਲਵਾਰ ਹੈ, ਚਿੱਕੀ ਆਉਂਦਾ ਹੈ। ਉਹ ਨਿਮਾਣਾ ਚੱਲ ਕੇ ਹੱਥਾਂ ਨੂੰ ਆ ਵੜਿਆ। ਮੀਰ ਮਲ ਦੇ ਦੀ ਮਾਂ ਉੱਠੀ ਹੈ। ਉਸ ਆਖਿਆ, ਵੇ ਮੀਰ, ਇਹ ਨਿਮਾਣਾ ਹੱਥਾਂ ਨੂੰ ਆ ਵੜਿਆ ਹੈ, ਕੁਝ ਨਾ ਆਖੀ। ਉਸ ਵੇਲੇ ਜਿਹੜਾ ਬੰਦਾ ਹੱਥਾਂ ਨੂੰ ਆ ਵੜਿਆ ਉਸ ਨੂੰ ਕੁਝ ਨਾ ਦੇ, ਉਹ ਜਿਹੜਾ ਵੀ ਚਿੱਕੇ ਹੋਵੇ। ਇਹ ਨਿਮਾਣਾ ਕਿ ਹੱਥਾਂ ਨੂੰ ਆ ਵੜਿਆ ਕੁਝ ਨਾ ਆਖੀ, ਜੂੜੇ ਚੋਂ ਨੱਪ ਕੇ ਸਿਰ ਵੜ ਸਟਿਆ ਇਸ। ਅੰਮਾ ਅਖੇ ਜੀ ਕਿ ਜੇ ਸੱਪ ਹੱਥਾਂ ਨੂੰ ਵੜੇ ਤਾਂ ਮੁੜ ਉਹਨੂੰ ਛੱਡ ਦੇਵੀਏ। ਉਸ ਕੋਈ ਤਰਸ ਨਹੀਂ ਕੀਤਾ, ਉਹ ਕੰਵਰ ਸਿੰਘ ਨੂੰ ਮਾਰ ਛੱਡਿਆ ਇਸ। ਇਹ ਚਾਚਾ ਬਤਰੀਆ ਆ ਕੇ ਜਾਮਰੇ ਬਹਿ ਰਹੇ। ਪਿਓ ਧੀ ਦਾ ਬੂਹੇ ਤੇ ਬੂਹਾ ਹੈ। ਗੱਲ ਕਰਨ ਲੱਗਿਆ ਦੌਲਤ ਬੀਬੀ ਆਖੇ, ਪਿਓ ਇੰਜ ਆਖਿਆ ਤਾਂ ਬਾਬੇ ਇੰਜ ਆਖਿਆ ਹੈ। ਸੁਣਨ ਵਾਲੇ ਸਮਝ ਜਾਂਦੇ ਹਨ। ਪਿਓ ਸਰਿੰਦੀ ਹੈ ਮਾਰ ਬਾਪ ਨੂੰ ਤੇ ਚਾਚਾ ਸਰਿੰਦੀ ਹੈ ਮੀਰ ਮਲਦੇ ਨੂੰ। ਪਿਓ ਨੂੰ ਪਿਓ ਸਦਨਾ ਛੱਡ ਦਿੱਤਾ ਇਸੋਂ। ਘਰ ਵਾਲਾ ਕਾਈ ਆਰੀ ਗੱਲ ਕਰੋ ਸਾ ਨਾ ਤੇ ਜੁਖਾਣਾ ਮਾਰ ਬਾਪ ਅੱਗੇ ਜਾ ਕਰਦੀ ਆ, ਪਿਓ ਅੱਗੇ ਨਹੀਂ। ਈਦ ਦਦੇ ਹੈ ਤਾਜ ਮਹਿਲ ਤੋਂ ਚੜ੍ਹ ਖਲੋਵਣਾ। ਖੈਰ ਹੋਵੇ ਸ਼ਾਲਾ, ਮੇਰੀ ਪੇਕੀ ਰੋਟੀ ਨਹੀਂ ਆਈ। ਮਾਰ ਬਾਪ ਬਿਮਾਰ ਹੋ ਗਿਆ, ਬੰਦਾ ਘਲਿਆ ਦੌਲਤ ਬੀਬੀ ਯਾਰ, ਉਹ ਆ ਗਈ। ਇਸ ਤੋਂ ਅਗਾਂਹ ਕੀ ਹੋਇਆ ਇਹ ਅਖੀਰਲੀ ਕਿਸ਼ਤ ਅਗਲੀ ਪੜਸਾਂ ਜੀ ਇਨਸ਼ਾਅੱਲਾ। ਸਾਰੇ ਸੱਜਣਾਂ ਦਾ ਭਲਾ।